ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 6 ਸਤੰਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ। ਸੁਨਹਿਰੀ ਮਤਨ ਗ੍ਰੰਥੀਓ। ਪਰ ਜੋ ਕੁਝ ਵੀ ਆ ਰੱਬ ਦੇ ਫਜ਼ਲ ਨਾਲ ਆ, ਉਹਦਾ ਜਿਹੜਾ ਫਜ਼ਲ ਮੇਰੇ ਉੱਤੇ ਹੋਇਆ ਬੇਫਾਇਦਾ ਨਹੀਂ ਹੋਇਆ। ਜਵਾਬੀ ਪੜ੍ਹਾਈ ਮੱਤੀ ਰੋਮੀਓ। ਤੁਸੀਂ ਧਰਤੀ ਦਾ ਲੂਣ ਹੋ, ਪਰ ਜੇ ਲੂਣ ਦਾ ਮਜ਼ਾ ਜਾਂਦਾ ਰਵੇ ਤੇ ਉਹ ਕਿਸ ਸ਼ੈ ਨਾਲ ਲੂਣਾ ਕੀਤਾ ਜਾਵੇਗਾ। ਫਿਰ ਉਹ ਕਿਸੇ ਕੰਮ ਦਾ ਨਹੀਂ, ਸਿਵਾਏ ਇਹਦੇ ਪਈ ਬਾਹਰ ਸੁੱਟਿਆ ਜਾਵੇ ਤੇ ਬੰਦਿਆਂ ਦੇ ਪੈਰਾਂ ਹੇਠਾਂ ਰੋਲਿਆ ਜਾਵੇ। ਤੁਸੀਂ ਜੱਗ ਦੀ ਲੋ ਹੋ, ਤੇ ਜਿਹੜਾ ਸ਼ਹਿਰ ਪਹਾੜਾਂ ਵਿੱਚ ਵੱਸਦਾ ਏ ਉਹ ਲੁਕ ਨਹੀਂ ਸਕਦਾ, ਤੇ ਦੀਵਾ ਬਾਲ ਕੇ ਪੈਮਾਨੇ ਦੇ ਹੇਠਾਂ ਨਹੀਂ ਬਲਕਿ ਚਿਰਾਗਦਾਨ ਵਿੱਚ ਰੱਖੀਦਾ ਏ, ਤੇ ਇਹਦੇ ਨਾਲ ਘਰ ਦੇ ਸਾਰੇ ਲੋਕਾਂ ਨੂੰ ਲੋ ਹੁੰਦੀ ਏ। ਇਸੇ ਤਰ੍ਹਾਂ ਤੁਹਾਡੀ ਲੋ ਬੰਦਿਆਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਓ ਦੀ ਜਿਹੜਾ ਅਸਮਾਨ ਉੱਤੇ ਹੈ ਵਡਿਆਈ ਕਰਨ। ਤੇ ਸਾਨੂੰ ਪਤਾ ਹੈ ਭਈ ਸਾਰੀਆਂ ਸ਼ੈਵਾਂ ਮਿਲ ਕੇ ਰੱਬ ਨਾਲ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਤਾਬਕ ਬੁਲਾਏ ਗਏ। ਦਰਸੀਵਾਜ਼ ਬਾਈਬਲ ਵਿੱਚੋਂ। ਪੈਦਾਇਸ਼। ਫਿਰ ਰੱਬ ਨੇ ਆਖਿਆ ਵੀ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੁਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ, ਤੇ ਵੇਖਿਆ ਭਈ ਬਹੁਤ ਚੰਗਾ ਏ। ਜ਼ਬੂਰ। ਐ ਖੁਦਾਵੰਦ ਸਾਡੇ ਰੱਬ, ਤੇਰਾ ਨਾਂ ਸਾਰੀ ਧਰਤੀ ਉੱਤੇ ਕੈਸਾ ਬਜ਼ੁਰਗ ਏ। ਤੂੰ ਆਪਣਾ ਜਲਾਲ ਅਸਮਾਨ ਉੱਤੇ ਕਾਇਮ ਕੀਤਾ। ਜਦ ਮੈਂ ਤੇਰੇ ਅਸਮਾਨ ਉੱਤੇ ਜਿਹੜਾ ਤੇਰੀ ਦਸਤਕਾਰੀ ਏ ਤੇ ਚੰਨ ਤੇ ਤਾਰਿਆਂ ਉੱਤੇ ਜਿਨ੍ਹਾਂ ਨੂੰ ਤੂੰ ਮੁਕਰਰ ਕੀਤਾ ਏ ਗੌਰ ਕਰਦਾ ਵਾਂ, ਤੇ ਫਿਰ ਇਨਸਾਨ ਕੀ ਏ ਭਈ ਤੂੰ ਉਹਨੂੰ ਯਾਦ ਰੱਖੇ, ਤੇ ਆਦਮਜ਼ਾਦ ਕੀ ਏ ਭਈ ਤੂੰ ਉਹਦੀ ਖਬਰ ਲਵੇਂ। ਕਿਉਂ ਜੇ ਤੂੰ ਉਹਨੂੰ ਰੱਬ ਤੋਂ ਕੁਝ ਹੀ ਘੱਟ ਬਣਾਇਆ ਹੈ, ਤੇ ਜਲਾਲ ਤੇ ਸ਼ੌਕਤ ਨਾਲ ਉਹਨੂੰ ਤਾਜਦਾਰ ਕਰਦਾ ਹੈ। ਤੂੰ ਉਹਨੂੰ ਆਪਣੀ ਦਸਤਕਾਰੀ ਉੱਤੇ ਤਸੱਲਤ ਬਖਸ਼ਿਆ ਹੈ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਹੈ। ਮੱਤੀ। ਤੇ ਯਿਸੂ ਫੌਰਨ ਬਪਤਿਸਮਾ ਲੈ ਕੇ ਪਾਣੀ ਵਿੱਚੋਂ ਉੱਤੇ ਆ ਗਿਆ, ਤੇ ਵੇਖੋ ਉਹਦੇ ਲਈ ਅਸਮਾਨ ਖੁੱਲ੍ਹ ਗਿਆ, ਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦਿਆਂ ਤੇ ਆਪਣੇ ਉੱਤੇ ਆਉਂਦਿਆਂ ਵੇਖਿਆ। ਤੇ ਵੇਖੋ ਅਸਮਾਨ ਤੋਂ ਇਹ ਆਵਾਜ਼ ਆਈ ਭਈ ਇਹ ਮੇਰਾ ਪਿਆਰਾ ਪੁੱਤਰ ਏ, ਜਿਹਦੇ ਤੋਂ ਮੈਂ ਖੁਸ਼ ਹਾਂ। ਮੱਤੀ। ਉਹ ਐਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ, ਤੇ ਉਹਦੇ ਚੇਲੇ ਉਹਦੇ ਕੋਲ ਆਏ, ਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਧੰਨ ਨੇ ਉਹ ਜਿਹੜੇ ਦਿਲ ਦੇ ਗਰੀਬ ਨੇ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਏ। ਧੰਨ ਨੇ ਉਹ ਜਿਹੜੇ ਹਲੀਮ ਨੇ, ਕਿਉਂ ਜੇ ਉਹ ਧਰਤੀ ਦੇ ਵਾਰਿਸ ਹੋਣਗੇ। ਧੰਨ ਨੇ ਉਹ ਜਿਹੜੇ ਰਾਸਤੀ ਦੇ ਭੁੱਖੇ ਤੇ ਧਰਿਆਏ ਨੇ, ਕਿਉਂ ਜੇ ਉਹ ਰੱਜਣਗੇ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਕਿਉਂ ਜੇ ਮੈਂ ਤੁਹਾਨੂੰ ਆਖਦਾ ਵਾਂ ਵੀ ਜੇ ਤੁਹਾਡੀ ਰਾਸਤਬਾਜ਼ੀ ਫਕੀਆਂ ਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਬਹੁਤੀ ਨਾ ਹੋਵੇਗੀ, ਤੇ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ। ਤੁਸੀਂ ਸੁਣ ਚੁੱਕੇ ਹੋ ਵੀ ਆਖਿਆ ਗਿਆ ਸੀ ਵੀ ਆਪਣੇ ਗੁਆਂਢੀ ਨਾਲ ਪਿਆਰ ਰੱਖ ਤੇ ਆਪਣੇ ਵੈਰੀ ਨਾਲ ਅਦਾਵਤ। ਪਰ ਮੈਂ ਤੁਹਾਨੂੰ ਆਖਦਾ ਵਾਂ ਵੀ ਆਪਣੇ ਵੈਰੀਆਂ ਨਾਲ ਪਿਆਰ ਰੱਖੋ ਤੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ, ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਹੈ ਪੁੱਤਰ ਠਹਿਰੋ। ਕਿਉਂ ਜੇ ਉਹ ਆਪਣੇ ਸੂਰਜ ਨੂੰ ਬਦਾਂ ਤੇ ਨੇਕਾਂ ਦੋਵਾਂ ਉੱਤੇ ਚਮਕਾਉਂਦਾ ਹੈ, ਤੇ ਰਾਸਬਾਜ਼ਾਂ ਤੇ ਨਾਰਾਸਤਾਂ ਦੋਵਾਂ ਉੱਤੇ ਮੀਂਹ ਵਰਾਂਦਾ ਹੈ। ਇਸ ਲਈ ਚਾਹੀਦਾ ਹੈ ਵੀ ਤੁਸੀਂ ਕਾਮਲ ਬਣੋ, ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਗ੍ਰੰਥੀਓ। ਐ ਭਰਾਵੋ, ਮੈਂ ਨਹੀਂ ਚਾਹੁੰਦਾ ਵੀ ਤੁਸੀਂ ਰੂਹਾਨੀ ਨੇਮਤਾਂ ਦੇ ਬਾਰੇ ਬੇਖਬਰ ਰਹੋ। ਨੇਮਤਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਨੇ, ਪਰ ਰੂਹ ਇੱਕ ਹੀ ਏ, ਤੇ ਖਿਦਮਤਾਂ ਵੀ ਤਰ੍ਹਾਂ ਤਰ੍ਹਾਂ ਦੀਆਂ ਨੇ, ਪਰ ਰੱਬ ਇੱਕ ਹੀ ਏ, ਤੇ ਤਾਸੀਰਾਂ ਵੀ ਤਰ੍ਹਾਂ ਤਰ੍ਹਾਂ ਦੀਆਂ ਨੇ, ਪਰ ਰੱਬ ਇੱਕ ਹੀ ਏ ਜਿਹੜਾ ਸਾਰਿਆਂ ਵਿੱਚ ਹਰ ਤਰ੍ਹਾਂ ਦਾ ਅਸਰ ਪੈਦਾ ਕਰਦਾ ਹੈ। ਪਰ ਹਰ ਬੰਦੇ ਵਿੱਚ ਰੂਹ ਦਾ ਜ਼ਹੂਰ ਫਾਇਦਾ ਦੇਣ ਲਈ ਹੁੰਦਾ ਹੈ। ਕਿਉਂ ਜੇ ਇੱਕ ਨੂੰ ਰੂਹ ਦੇ ਪਾਰੋਂ ਹਿਕਮਤ ਨਾਲ ਕਲਾਮ ਅਨਾਇਤ ਹੁੰਦਾ ਹੈ, ਤੇ ਦੂਜੇ ਨੂੰ ਉਸੇ ਰੂਹ ਦੇ ਮੁਤਾਬਕ ਇਲਮੀਅਤ ਦਾ ਕਲਾਮ।
ਕਿਸੇ ਨੂੰ ਉਸ ਰੂਹ ਨਾਲ ਈਮਾਨ ਤੇ ਕਿਸੇ ਨੂੰ ਉਸੇ ਰੂਹ ਨਾਲ ਸ਼ਿਫਾ ਦੇਣ ਦੀ ਤੌਫੀਕ, ਕਿਸੇ ਨੂੰ ਮੌਜਜ਼ਿਆਂ ਦੀ ਕੁਦਰਤ, ਕਿਸੇ ਨੂੰ ਨਬੂਵਤ ਦੀ, ਕਿਸੇ ਨੂੰ ਰੂਹ ਦਾ ਇਮਤਿਆਜ਼, ਕਿਸੇ ਨੂੰ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ, ਕਿਸੇ ਨੂੰ ਜ਼ੁਬਾਨਾਂ ਦਾ ਤਰਜਮਾ। ਪਰ ਇਹ ਸਾਰੀਆਂ ਤਸੀਰਾਂ ਉਹ ਇੱਕ ਰੂਹ ਹੀ ਕਰਦਾ ਹੈ ਤੇ ਜਿਹਨੂੰ ਚਾਹੁੰਦਾ ਹੈ ਵੰਡਦਾ ਹੈ। ਕਿਉਂ ਜੇ ਜਿਵੇਂ ਬਦਨ ਇੱਕ ਹੈ ਤੇ ਉਹਦੇ ਹਿੱਸੇ ਬਹੁਤ ਸਾਰੇ ਨੇ, ਤੇ ਬਦਨ ਦੇ ਸਾਰੇ ਹਿੱਸੇ ਭਾਵੇਂ ਬਹੁਤ ਸਾਰੇ ਨੇ ਪਰ ਇਕੱਠੇ ਮਿਲ ਕੇ ਇੱਕ ਹੀ ਬਦਨ ਨੇ, ਉਸੇ ਤਰ੍ਹਾਂ ਮਸੀਹ ਵੀ ਇੱਕ ਹੀ ਹੈ। ਕਿਉਂ ਜੇ ਅਸੀਂ ਸਾਰਿਆਂ ਨੇ, ਭਾਵੇਂ ਯਹੂਦੀ ਹੋਵੇ ਭਾਵੇਂ ਯੂਨਾਨੀ, ਭਾਵੇਂ ਗੁਲਾਮ ਹੋਵੇ ਭਾਵੇਂ ਆਜ਼ਾਦ, ਇੱਕ ਹੀ ਰੂਹ ਦੇ ਪਾਰੋਂ ਇੱਕ ਬਦਨ ਹੋਣ ਲਈ ਬਪਤਿਸਮਾ ਲਿਆ ਤੇ ਸਾਰਿਆਂ ਨੂੰ ਇੱਕ ਹੀ ਰੂਪ ਲਾਇਆ ਗਿਆ। ਇਫਸੀਓਂ, ਇਸ ਲਈ ਮੈਂ ਜਿਹੜਾ ਖੁਦਾਵੰਦ ਵਿੱਚ ਕੈਦੀ ਹਾਂ ਤੁਹਾਡੇ ਅੱਗੇ ਮਿੰਨਤ ਕਰਦਾ ਵਾਂ ਵੀ ਜਿਸ ਬੁਲਾਵੇ ਲਈ ਤੁਸੀਂ ਬੁਲਾਏ ਗਏ ਸੀ ਉਹਦੇ ਮੁਤਾਬਕ ਚਾਲ ਚੱਲੋ, ਯਾਨੀ ਕਮਾਲ ਫਰੌਤਨੀ, ਯਾਨੀ ਹਿਲਮ ਦੇ ਨਾਲ ਤਹਮਲ ਕਰਕੇ ਪਿਆਰ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ, ਜਦ ਤੀਕਰ ਅਸੀਂ ਸਾਰੇ ਦੇ ਸਾਰੇ ਰੱਬ ਦੇ ਪੁੱਤਰ ਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਅਪੜ ਜਾਈਏ। ਭਈ ਤੁਸੀਂ ਆਪਣੇ ਅਗਲੇ ਚਾਲ ਚੱਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ ਜਿਹੜੀ ਫਰੇਬ ਦੀਆਂ ਸ਼ਹਿਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਏ, ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ ਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ ਜਿਹੜੀ ਰੱਬ ਦੇ ਮੁਤਾਬਕ ਸੱਚਾਈ ਦੀ ਰਾਸਤਬਾਜ਼ੀ ਤੇ ਪਾਕੀਜ਼ਗੀ ਵਿੱਚ ਪੈਦਾ ਕੀਤੀ ਗਈ ਹੈ। ਕੁਲਸੀਓਂ, ਉੱਥੇ ਨਾ ਯੂਨਾਨੀ ਰਿਹਾ ਨਾ ਯਹੂਦੀ, ਨਾ ਖਤਨਾ ਨਾ ਨਾਮਖਤੂਨੀ, ਨਾ ਵੈਸ਼ੀ ਨਾ ਸਕੂਤੀ, ਨਾ ਗੁਲਾਮ ਨਾ ਆਜ਼ਾਦ, ਬਸ ਮਸੀਹ ਹੀ ਸਭ ਕੁਝ ਤੇ ਸਭ ਵਿੱਚ ਹੈ। ਇਸ ਲਈ ਰੱਬ ਦੇ ਬਰਗਜ਼ੀਦਿਆਂ ਵਾਂਗਰ ਜਿਹੜੇ ਪਾਕ ਤੇ ਅਜ਼ੀਜ਼ ਨੇ, ਦਰਦਮੰਦੀ ਤੇ ਮਿਹਰਬਾਨੀ ਤੇ ਫਰੋਤਨੀ ਤੇ ਹਿਲਮ ਤੇ ਤਹਮਲ ਦਾ ਲਿਬਾਸ ਪਾ ਲਵੋ। ਜੇ ਕਿਸੇ ਨੂੰ ਦੂਜੇ ਦੀ ਸ਼ਿਕਾਇਤ ਹੋਵੇ ਤੇ ਇੱਕ ਦੂਜੇ ਦੀ ਬਰਦਾਸ਼ਤ ਕਰੇ ਤੇ ਇੱਕ ਦੂਜੇ ਦੇ ਕਸੂਰ ਮਾਫ ਕਰੇ, ਜਿਵੇਂ ਰੱਬ ਨੇ ਤੁਹਾਡੇ ਕਸੂਰ ਮਾਫ ਕੀਤੇ ਉਂਝ ਹੀ ਤੁਸੀਂ ਵੀ ਕਰੋ। ਤੇ ਇਹਨਾਂ ਸਾਰਿਆਂ ਉੱਤੇ ਮੁਹੱਬਤ ਨੂੰ, ਜਿਹੜੀ ਕਮਾਲ ਦਾ ਪਟਕਾ ਏ, ਬੰਨ੍ਹ ਲਵੋ ਤੇ ਮਸੀਹ ਦਾ ਇਤਮਾਨਾਨ, ਜਿਹਦੇ ਲਈ ਤੁਸੀਂ ਇੱਕ ਬਦਨ ਹੋ ਕੇ ਬੁਲਾਏ ਵੀ ਗਏ, ਉਹ ਤੁਹਾਡੇ ਦਿਲਾਂ ਉੱਤੇ ਹਕੂਮਤ ਕਰੇ ਤੇ ਤੁਸੀਂ ਸ਼ੁਕਰਗੁਜ਼ਾਰ ਰਹੋ। ਇਫਸੀਓਂ, ਕਿਉਂ ਜੇ ਅਸੀਂ ਉਹਦੀ ਹੀ ਕਾਰੀਗਰੀ ਹਾਂ ਤੇ ਮਸੀਹ ਯਿਸੂ ਵਿੱਚ ਉਹਨਾਂ ਨੇਕ ਕੰਮਾਂ ਲਈ ਮਖਲੂਕ ਹੋਏ ਜਿਨ੍ਹਾਂ ਨੂੰ ਰੱਬ ਨੇ ਪਹਿਲਾਂ ਤੋਂ ਸਾਡੇ ਕਰਨ ਲਈ ਤਿਆਰ ਕੀਤਾ ਸੀ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਨਸਾਨ ਲਾਫਾਨੀ ਹੈ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਹੈ। ਪਾਕ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਵੀ ਇਨਸਾਨ ਰੱਬ ਦੀ ਸ਼ਬੀਹ ਤੇ ਸੂਰਤ ਉੱਤੇ ਬਣਾਇਆ ਗਿਆ ਹੈ। ਇਹ ਮਾਦੇ ਦੀ ਸ਼ਬੀਹ ਨਹੀਂ ਹੈ। ਰੂਹ ਦੀ ਸ਼ਬੀਹ ਇੰਨੀ ਗੈਰ ਰੂਹਾਨੀ ਨਹੀਂ ਹੋ ਸਕਦੀ। ਇਨਸਾਨ ਰੂਹਾਨੀ ਤੇ ਕਾਮਲ ਹੈ, ਤੇ ਕਿਉਂ ਜੇ ਉਹ ਰੂਹਾਨੀ ਤੇ ਕਾਮਲ ਹੈ, ਇਸ ਲਈ ਉਹਨੂੰ ਕ੍ਰਿਸਚਨ ਸਾਇੰਸ ਵਿੱਚ ਇੰਝ ਹੀ ਸਮਝਿਆ ਜਾਣਾ ਚਾਹੀਦਾ ਹੈ। ਉਹ ਰੱਬ ਦਾ ਤਫਸੀਲੀ ਤਸੱਵੁਰ ਹੈ ਜਿਹਦੇ ਵਿੱਚ ਸਾਰੇ ਠੀਕ ਖਿਆਲ ਸ਼ਾਮਲ ਨੇ। ਉਹ ਜਿਹਦੇ ਵਿੱਚ ਅਜਿਹੀ ਕੋਈ ਖਸੂਸੀਅਤ ਨਹੀਂ ਜਿਹੜੀ ਖੁਦਾਈ ਨਾਲ ਮਾਖਜ਼ ਨਾ ਹੋਵੇ, ਅਜਿਹੀ ਖਾਸੀਅਤ ਜਿਹਦੇ ਵਿੱਚ ਹਯਾਤੀ ਹੋਵੇ ਨਾ ਸਿਆਣ, ਨਾ ਆਪਣੀ ਤਖਲੀਕੀ ਤਾਕਤ ਹੋਵੇ, ਬਲਕਿ ਰੂਹਾਨੀ ਤੌਰ ਤੇ ਉਹ ਉਹਨਾਂ ਸਾਰੀਆਂ ਸ਼ੈਵਾਂ ਦਾ ਪਰਛਾਵਾਂ ਬਣਦਾ ਹੈ ਜਿਹੜੀਆਂ ਉਹਦੇ ਖਲਕ ਵਿੱਚ ਨੇ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲੀ ਮੰਬਾ ਹੈ, ਰੱਬ ਉਹਦਾ ਪਿਓ ਹੈ ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਹੈ। ਇਲਾਹੀ ਫਿਤਰਤ ਨੂੰ ਮਸੀਹ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਨ੍ਹੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਿਰ ਕਰਦੀ ਹੈ। ਸਾਇੰਸੀ ਹਸਤੀ ਤੇ ਇਲਾਹੀ ਸ਼ਿਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ ਸੋਚ ਤੇ ਇਜ਼ਹਾਰ ਦੀ ਨਿਊ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਯਿਸੂ ਨੇ ਸਾਇੰਸ ਵਿੱਚ ਕਾਮਲ ਬੰਦੇ ਨੂੰ ਵੇਖਿਆ ਜਿਹੜਾ ਉਹਦੇ ਉੱਤੇ ਉੱਥੇ ਜ਼ਾਹਿਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਿਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਵੀ ਰੱਬ ਬਰਕਰਾਰ ਤੇ ਆਲਮਗੀਰ ਹੈ ਤੇ ਇਹ ਭਈ ਇਨਸਾਨ ਪਾਕ ਤੇ ਮੁਕੱਦਸ ਹੈ। ਰੂਹ ਲਈ ਇਨਸਾਨ ਮਾਦੀ ਰਿਹਾਇਸ਼ਗਾਹ ਨਹੀਂ ਹੈ, ਉਹ ਆਪ ਰੂਹਾਨੀ ਹੈ। 5 ਬਦਨੀ ਹਿੱਸਿਆਂ ਲਈ ਇਨਸਾਨ ਮਾਦੇ ਤੇ ਅਕਲ ਦੇ ਤੌਰ ਤੇ ਇਕੱਠਾ ਸਾਹਮਣੇ ਆਉਂਦਾ ਹੈ, ਪਰ ਕ੍ਰਿਸਚਨ ਸਾਇੰਸ ਇਹ ਪੇਸ਼ ਕਰਦੀ ਹੈ ਵੀ ਇਨਸਾਨ ਰੱਬ ਦਾ ਖਿਆਲ ਹੈ
ਤੇ ਵਾਜ਼ਾ ਕਰਦੀ ਹੈ ਵੀ ਬਦਨੀ ਹਿੱਸਾ ਫਾਨੀ ਤੇ ਝੂਠੇ ਭਰਮ ਨੇ। ਇਲਾਹੀ ਸਾਇੰਸ ਇਹ ਨਾਮੁਮਕਿਨ ਪੇਸ਼ ਕਰਦੀ ਹੈ ਵੀ ਮਾਦੀ ਬਦਲ ਨੂੰ ਮਾਦੇ ਦੀ ਉੱਚੀ ਸਤ੍ਹਾ ਦੇ ਨਾਲ ਇਕੱਠਾ ਹੋਣ ਦੇ ਪਾਰੋਂ, ਜਿਹਦਾ ਪੁੱਠਾ ਨਾਂ ਸਿਆਣ ਰੱਖਿਆ ਜਾਂਦਾ ਹੈ, ਇਨਸਾਨ ਹੋਣਾ ਚਾਹੀਦਾ ਹੈ। ਯਾਨੀ ਅਸਲੀ ਤੇ ਕਾਮਲ ਇਨਸਾਨ, ਹਸਤੀ ਦਾ ਲਾਫਾਨੀ ਖਿਆਲ, ਲਾਜ਼ਵਾਲ ਤੇ ਹਮੇਸ਼ਾ ਦਾ ਇਨਸਾਨ। ਮਾਦੀ ਬਦਨ ਤੇ ਸਿਆਣ ਆਰਜ਼ੀ ਨੇ, ਪਰ ਅਸਲੀ ਇਨਸਾਨ ਰੂਹਾਨੀ ਤੇ ਅਬਦੀ ਹੈ। ਅਸਲੀ ਇਨਸਾਨ ਦੀ ਸ਼ਨਾਖਤ ਗਵਾਚਦੀ ਨਹੀਂ, ਬਲਕਿ ਇਸ ਵਜ਼ਾਹਤ ਨਾਲ ਲੱਭੀ ਜਾਂਦੀ ਹੈ ਭਈ ਕਿਉਂ ਜੇ ਹਸਤੀ ਤੇ ਪੂਰੀ ਸ਼ਨਾਖਤ ਦੀ ਸ਼ਾਉਰੀ ਲਾਮਹਦੂਦੀਅਤ ਨਾ ਬਦਲੀ ਜਾਣ ਵਾਲੀ ਸਮਝੀ ਜਾਂਦੀ ਤੇ ਕਾਇਮ ਰਹਿੰਦੀ ਹੈ, ਜਦ ਰੱਬ ਮੁਕੰਮਲ ਤੇ ਅਬਦੀ ਤੌਰ ਤੇ ਉਹਦਾ ਹੈ, ਤੇ ਇਹ ਨਾਮੁਮਕਿਨ ਹੈ ਭਈ ਇਨਸਾਨ ਅਜਿਹਾ ਕੁਝ ਵੀ ਗਵਾ ਦੇਵੇ ਜੋ ਅਸਲੀ ਹੈ। ਇਨਸਾਨੀ ਖੁਦੀ ਨੂੰ ਅੰਜੀਲੀ ਤਬਲੀਗ ਮਿਲਣੀ ਚਾਹੀਦੀ ਹੈ। ਅੱਜ ਰੱਬ ਸਾਡੇ ਤੋਂ ਇਸ ਕੰਮ ਨੂੰ ਮੰਨਣ ਤੇ ਜਲਦੀ ਨਾਲ ਅਮਲੀ ਤੌਰ ਤੇ ਮਾਦੀ ਨੂੰ ਤਰਕ ਕਰਨ ਤੇ ਰੂਹਾਨੀ ਉੱਤੇ ਅਮਲ ਕਰਨ ਦਾ ਮੁਤਾਲਬਾ ਕਰਦਾ ਹੈ, ਜਿਹਦੇ ਤੋਂ ਬੈਰੂਨੀ ਤੇ ਅਸਲੀ ਦਾ ਅੰਦਾਜ਼ਾ ਹੁੰਦਾ ਹੈ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀਤਰ ਇਨਫਰਾਦੀਅਤ ਨਿਸ਼ਾਵਰ ਕਰਦਾ ਹੈ, ਯਾਨੀ ਅਮਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਤੇ ਇੱਕ ਉੱਚਾ ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਹੈ। ਇਨਸਾਨ ਦੀ ਇਨਫਰਾਦੀਅਤ ਘੱਟ ਠੋਸ ਨਹੀਂ ਹੈ, ਕਿਉਂ ਜੇ ਇਹ ਰੂਹਾਨੀ ਹੈ ਤੇ ਕਿਉਂ ਜੇ ਉਹਦੀ ਹਯਾਤੀ ਮਾਦੇ ਦੇ ਰਹਿਮ ਕਰਮ ਉੱਤੇ ਨਹੀਂ ਹੈ। ਆਪਣੀ ਰੂਹਾਨੀ ਇਨਫਰਾਦੀਅਤ ਦੀ ਸਮਝ ਇਨਸਾਨ ਨੂੰ ਹੋਰ ਅਸਲੀ ਸੱਚਾਈ ਵਿੱਚ ਹੋਰ ਮਜ਼ਬੂਤ ਬਣਾਉਂਦੀ ਹੈ ਤੇ ਉਹਨੂੰ ਪਾਪ, ਬਿਮਾਰੀ ਤੇ ਮੌਤ ਨੂੰ ਫਤਹ ਕਰਨ ਦੇ ਕਾਬਲ ਬਣਾਉਂਦੀ ਹੈ। ਇਹਦੇ ਤੋਂ ਪਤਾ ਚੱਲਦਾ ਹੈ ਕਿ ਤਾਜਰਾਂ ਤੇ ਚੰਗੇ ਆਲਮਾਂ ਨੇ ਵੇਖਿਆ ਕਿ ਕ੍ਰਿਸਚੀਅਨ ਸਾਇੰਸ ਉਹਨਾਂ ਦੀ ਬਰਦਾਸ਼ਤ ਤੇ ਜ਼ਿਹਨੀ ਤਾਕਤਾਂ ਨੂੰ ਵਧਾਉਂਦੀ ਹੈ, ਉਹਨਾਂ ਦੇ ਕਿਰਦਾਰ ਦੀ ਸੋਚ ਨੂੰ ਖੁੱਲ੍ਹਾ ਕਰਦੀ ਹੈ, ਉਹਨਾਂ ਨੂੰ ਸਿਆਣ ਤੇ ਸਮਝ ਤੇ ਆਪਣੀ ਆਮ ਗੁੰਜਾਇਸ਼ ਨੂੰ ਵਧਾਉਣ ਦੀ ਸਲਾਹੀਅਤ ਦਿੰਦੀ ਹੈ। ਇਨਸਾਨੀ ਸੋਚ ਰੂਹਾਨੀ ਸਮਝ ਨਾਲ ਭਰ ਕੇ ਹੋਰ ਲਚਕਦਾਰ ਹੋ ਜਾਂਦੀ ਹੈ। ਇਹ ਬਹੁਤ ਬਰਦਾਸ਼ਤ ਤੇ ਕਿਸੇ ਹੱਦ ਤੀਕਰ ਆਪਣੇ ਆਪ ਤੋਂ ਫਰਾਰ ਹੋ ਜਾਣ ਦੇ ਕਾਬਲ ਹੋ ਜਾਂਦੀ ਹੈ ਤੇ ਘੱਟ ਆਰਾਮ ਪਸੰਦ ਕਰਦੀ ਹੈ। ਹਸਤੀ ਦੀ ਸਾਇੰਸ ਦਾ ਇਲਮ ਇਨਸਾਨ ਦੀ ਕਾਬਲੀਅਤ ਦੇ ਫਨ ਤੇ ਇਮਕਾਨਾਂ ਨੂੰ ਵਧਾਉਂਦਾ ਹੈ। ਫਾਨੀ ਲੋਕਾਂ ਨੂੰ ਉੱਚੀ ਤੇ ਖੁੱਲ੍ਹੀ ਰਿਆਸਤ ਤੀਕਰ ਅਪਣਾਉਂਦੇ ਹੋਏ ਇਹ ਸੋਚ ਦੇ ਮਾਹੌਲ ਨੂੰ ਵਧਾਉਂਦਾ ਹੈ। ਇਹ ਸੋਚਣ ਵਾਲੇ ਨੂੰ ਉਹਦੀ ਸਮਝ ਤੇ ਸਿਆਣ ਦੀ ਹਵਾ ਵਿੱਚ ਵੱਡਾ ਕਰਦਾ ਹੈ। ਇਨਸਾਨ ਦੀ ਰੂਹਾਨੀ ਇਨਫਰਾਦੀਅਤ ਕਦੀ ਗਲਤ ਨਹੀਂ ਹੁੰਦੀ। ਇਹ ਇਨਸਾਨ ਦੇ ਬਣਾਉਣ ਵਾਲੇ ਦੀ ਸ਼ਬੀਹ ਹੈ। ਮਾਦਾ ਬਸ਼ਰ ਨੂੰ ਅਸਲੀ ਸ਼ੁਰੂਆਤ ਤੇ ਹਸਤੀ ਦੀਆਂ ਹਕੀਕਤਾਂ ਨਾਲ ਨਹੀਂ ਜੋੜ ਸਕਦਾ, ਜਿਹਦੇ ਵਿੱਚ ਸਭ ਕੁਝ ਮੁੱਕ ਜਾਣਾ ਚਾਹੀਦਾ ਹੈ। ਇਹ ਬਸ ਰੂਹ ਦੀ ਵਡਿਆਈ ਨੂੰ ਮੰਨਣ ਨਾਲ ਹੋਵੇਗਾ, ਜਿਹੜਾ ਰੂਹ ਦੇ ਦਾਅਵਿਆਂ ਨੂੰ ਖਤਮ ਕਰਦਾ ਹੈ ਭਈ ਬਸ਼ਰ ਫਾਨੀਅਤ ਨੂੰ ਮੁਕਾ ਦੇਣ ਤੇ ਕਿਸੇ ਮਜ਼ਬੂਤ ਰੂਹਾਨੀ ਤਾਲਕ ਨੂੰ ਲੱਭਣ, ਜਿਹੜਾ ਇਨਸਾਨ ਨੂੰ ਹਮੇਸ਼ਾ ਲਈ ਆਪਣੇ ਬਣਾਉਣ ਵਾਲੇ ਵੱਲੋਂ ਲਾਜ਼ਮੀ ਇਲਾਹੀ ਸ਼ਬੀਹ ਵਿੱਚ ਕਾਇਮ ਰੱਖਦਾ ਹੈ। ਇਨਸਾਨ ਲਾਮਹਿਦੂਦ ਨੂੰ ਕਦੀ ਨਹੀਂ ਜਾਣ ਸਕਦੇ, ਜਦ ਤੀਕਰ ਭਈ ਉਹ ਪੁਰਾਣੀ ਇਨਸਾਨੀਅਤ ਨੂੰ ਲਾਹ ਨਹੀਂ ਦਿੰਦੇ ਤੇ ਰੂਹਾਨੀ ਸ਼ਬੀਹ ਤੇ ਸੂਰਤ ਤੀਕਰ ਨਹੀਂ ਅਪੜਦੇ। ਲਾਮਹਿਦੂਦੀਅਤ ਨੂੰ ਕੌਣ ਨਾਪ ਸਕਦਾ ਹੈ? ਰਸੂਲ ਦੀ ਜ਼ੁਬਾਨ ਵਿੱਚ ਅਸੀਂ ਉਹਦਾ ਇਕਰਾਰ ਕਿਵੇਂ ਕਰ ਸਕਦੇ ਹਾਂ, ਜਦ ਤੀਕਰ ਅਸੀਂ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਅਪੜ ਜਾਈਏ। ਈਮਾਨ ਤੋਂ ਅਗਾਂਹ ਕਿਸੇ ਬੰਦੇ ਦਾ ਮਕਸਦ ਸੱਚਾਈ ਦੇ ਨਕਸ਼ੇ ਕਦਮ ਨੂੰ ਲੱਭਣਾ ਹੋਣਾ ਚਾਹੀਦਾ ਹੈ, ਜਿਹੜਾ ਸਿਹਤ ਤੇ ਪਾਕੀਜ਼ਗੀ ਦੀ ਰਾਹ ਹੈ। ਸਾਨੂੰ ਹਰਾਇਬ ਦੀ ਚੋਟੀ ਤੀਕਰ ਅਪੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿੱਥੇ ਰੱਬ ਜ਼ਾਹਿਰ ਹੋਇਆ, ਤੇ ਰੂਹਾਨੀ ਇਮਾਰਤ ਦੀ ਨੁੱਕਰ ਦੇ ਸਿਰੇ ਦਾ ਪੱਥਰ ਪਾਕੀਜ਼ਗੀ ਹੈ। ਰੂਹ ਦਾ ਬਪਤਿਸਮਾ ਬਦਨ ਦੀ ਸਾਰੀ ਨਾਪਾਕੀ ਨੂੰ ਧੋਣਾ ਇਸ ਗੱਲ ਦਾ ਇਸ਼ਾਰਾ ਦਿੰਦਾ ਹੈ ਵੀ ਪਾਕ ਦਿਲ ਰੱਬ ਨੂੰ ਵੇਖਦੇ ਨੇ ਤੇ ਉਹ ਰੂਹਾਨੀ ਹਯਾਤੀ ਤੇ ਇਜ਼ਹਾਰ ਤੀਕਰ ਅਪੜਦੇ ਨੇ। ਆਪਣੀ ਪਾਕੀਜ਼ਗੀ ਦੇ ਤਨਾਸਬ ਵਿੱਚ ਇਨਸਾਨ ਕਾਮਲ ਹੈ ਤੇ ਕਾਮਲੀਅਤ ਹਸਤੀ ਦੀ ਅਸਮਾਨੀ ਤਰਤੀਬ ਹੈ, ਜਿਹੜੀ ਮਸੀਹ ਵਿੱਚ ਹਯਾਤੀ ਦੇ ਰੂਹਾਨੀ ਖਿਆਲ ਨੂੰ ਜ਼ਾਹਿਰ ਕਰਦੀ ਹੈ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਧਾਰੇ, ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕੀਜ਼ਗੀ ਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਹੈ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਹ ਮੁਸੱਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ ਤੇ ਪਾਪ, ਬਿਮਾਰੀ ਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ,
ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ੀਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।